ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਟੈਲੀਫੋਨ ਦੇ ਉੱਤੇ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਤੁਹਾਡੇ ਲਈ ਜੁਲਾਈ 17 ਦਾ ਦਿਨ ਸ਼ੁੱਕਰਵਾਰ ਦਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਲਈ ਕਾਲ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਬਰਾੜ ਵਰਜੀਨੀਆ, ਪਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਪਹਿਲੀ ਖਬਰ ਆ ਰਹੀ ਹੈ, ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅੱਜ ਸਵੇਰੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਵੀ ਜਿੰਨੇ ਵੀ ਸਕੂਲ ਹੈਗੇ ਆ ਉਹਨਾਂ ਨੂੰ ਵਰਚੁਅਲ ਇੰਸਟਰਕਸ਼ਨਸ ਓਨਲੀ ਹੋ ਗਈਆਂ। ਮਤਲਬ ਕਿ ਕਲਾਸਾਂ ਜਿਹੜੀਆਂ ਆ ਉਹ ਸਕੂਲਾਂ ਦੇ ਵਿੱਚ ਨਹੀਂ ਲੱਗੂਗੀਆਂ। ਸੋ ਇਹਨੂੰ ਦੇਖਦੇ ਹੋਏ ਲਾਸ ਐਂਜਲਸ ਕਾਉਂਟੀ ਅਤੇ ਸੈਨ ਡੀਗੋ ਕਾਉਂਟੀ ਆਲਰੇਡੀ ਕਹਿੰਦੇ ਵੀ ਅਸੀਂ ਇਸ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਹੈ ਉਸ ਨੂੰ ਫੋਲੋ ਕਰਾਂਗੇ। 32 ਕਾਉਂਟੀਆਂ ਜਿਹੜੀਆਂ ਆ ਉਹ ਲਿਸਟ ਦੇ ਉੱਤੇ ਹੈਗੀਆਂ ਜਿਹੜੀਆਂ ਜਿੱਥੇ ਕਿ ਕਰੋਨਾ ਵਾਇਰਸ ਜਿਹੜਾ ਵੱਧ ਰਿਹਾ ਹੈਗਾ। ਉਹਦੇ ਵਿੱਚ ਹੀ ਲਾਸ ਐਂਜਲਸ ਆ ਅਤੇ ਸਦਰਨ ਕੈਲੀਫੋਰਨੀਆ ਆ। ਲਾਰਜੈਸਟ ਡਿਸਟ੍ਰਿਕਟ ਦੋਨੋਂ ਹੀ ਜਿਹੜੇ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਅਤੇ ਸੈਨ ਡੀਗੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਇਹ ਔਨਲਾਈਨ ਕਲਾਸਾਂ ਹੁਣ ਸ਼ੁਰੂ ਕਰਨਗੇ। ਜੀ ਬਿਲਕੁਲ। ਇਹਦੇ ਵਿੱਚ ਇਹ ਵੀ ਇਹਨਾਂ ਨੇ ਰੱਖਿਆ ਵੀ ਜੇ 14 ਦਿਨ ਤੱਕ ਲਗਾਤਾਰ ਕਿਸੇ ਕਾਉਂਟੀ ਦੇ ਵਿੱਚ ਮੋਨੀਟਰਿੰਗ ਲਿਸਟ ਦੇ ਵਿੱਚ ਘਟਦੇ ਆ ਕੇਸ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਓਪਨ ਹੋ ਸਕਦੀਆਂ। ਅਤੇ ਜਿੱਦਾਂ ਦੇ ਹਰਜੋਤ ਸਿੰਘ ਜੀ ਹਾਲਾਤ ਬਣੇ ਪਏ ਆ, 14 ਦਿਨ ਲਗਾਤਾਰ ਜਿਹੜੇ ਆ ਉਹ ਪੋਜ਼ੀਟਿਵ ਨਤੀਜੇ ਨਾ ਆਉਣਗੇ ਕਰੋਨਾ ਵਾਇਰਸ 'ਚ, ਇਹ ਹਾਲ ਦੀ ਘੜੀ ਨਜ਼ਦੀਕੀ ਭਵਿੱਖ ਦੇ ਵਿੱਚ ਜਿਹੜਾ ਸੰਭਵ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਅਤੇ ਕਾਫੀ ਜਿਹੜੇ ਇੱਦਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਬਹੁਤ ਸਾਰੇ ਜਿੱਦਾਂ ਕਿ ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਵਾਲੇ ਕਹਿ ਰਹੇ ਸੀ ਵੀ ਅਸੀਂ ਜਿਹੜੇ ਇਨ ਪਰਸਨ ਕਲਾਸਿਸ ਲਾਉਣੀਆਂ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਹੁਣ ਜਿਹੜੇ ਗਵਰਨਰ ਦੇ ਕਹਿਣ ਤੋਂ ਬਾਅਦ ਦੇ ਵਿੱਚ ਕੀ ਉਹ ਉਸ ਨੂੰ ਆਪਣਾ ਕੰਟੀਨਿਊ ਰੱਖਣਗੇ ਇਨ ਪਰਸਨ ਕਲਾਸਿਸ ਨੂੰ, ਜਾਂ ਉਸ ਤੋਂ ਉਲਟ ਜਾ ਕੇ ਜਿੱਦਾਂ ਗਵਰਨਰ ਕਹਿ ਰਿਹਾ ਵੀ ਉਸ ਤੋਂ ਉਲਟ ਜਿਹੜੇ ਉਹ ਜਾਣਗੇ। ਸੋ ਕਾਫੀ ਥਾਵਾਂ ਦੇ ਉੱਤੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਹੁਣ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਆ। ਹੁਣ ਤਕਰੀਬਨ ਇਹ ਤੈਅ ਹੀ ਆ ਵੀ ਕੈਲੀਫੋਰਨੀਆ ਦੇ ਇਸ ਅਗਲੇ ਜਿਹੜੇ ਅਕੈਡਮਿਕ ਈਅਰ ਦੇ ਵਿੱਚ ਕਲਾਸਿਸ ਜਿਹੜੀਆਂ ਉਹ ਨਹੀਂ ਲੱਗਣਗੀਆਂ। ਕਈ ਤਾਂ ਇੱਥੋਂ ਤੱਕ ਵੀ ਕਹਿ ਰਹੇ ਆ ਵੀ ਫਾਲ ਦੇ 2021 ਤੱਕ ਹੋ ਸਕਦਾ ਆ ਇਹ ਔਨਲਾਈਨ ਕਲਾਸਿਸ ਹੀ ਜਿਹੜੀਆਂ ਉੱਧਰ ਚੱਲਣ। ਉੱਧਰ ਕੈਲੀਫੋਰਨੀਆ ਦੇ ਕਈ ਪ੍ਰਾਈਵੇਟ ਸਕੂਲਸ ਨੇ ਇਹ ਆਲਰੇਡੀ ਫੈਸਲਾ ਲਿਆ ਆ ਵੀ ਉਹਨਾਂ ਨੇ ਜਿਹੜੀਆਂ ਆ ਇਨ ਪਰਸਨ ਕਲਾਸਿਸ ਜਿਹੜੀਆਂ ਆ ਉਹ ਲਾਉਣੀਆਂ ਆ। ਬਹੁਤ ਸਾਰੇ ਜਿਹੜੇ ਪਬਲਿਕ ਸਕੂਲਸ ਦੇ ਐਜੂਕੇਟਰ ਆ ਉਹ ਹਰਜੋਤ ਸਿੰਘ ਜੀ ਇਹ ਕਹਿ ਰਹੇ ਸੀਗੇ ਵੀ ਜੇ ਅਸੀਂ ਸਕੂਲਾਂ ਦੇ ਵਿੱਚ ਮੁੜ ਵਾਪਸ ਜਾਂਦੇ ਹਾਂ ਜਾਂ ਸਾਨੂੰ ਘੱਲਿਆ ਜਾਂਦਾ ਆ ਤਾਂ ਉੱਥੇ ਹਰ ਸਟੂਡੈਂਟ, ਹਾਈ ਸਕੂਲਰਸ ਅਤੇ ਸਟਾਫ ਦੀ ਜਿਹੜੀ ਟੈਸਟਿੰਗ ਦਾ ਪ੍ਰਬੰਧ ਉਹ ਪੂਰਾ ਹੋਣਾ ਚਾਹੀਦਾ ਆ। ਅਦਰਵਾਈਜ਼ ਬਹੁਤ ਜ਼ਿਆਦਾ ਜਿਹੜਾ ਰਿਸਕ ਵਾਲਾ ਕੰਮ ਹੈਗਾ ਆ। ਚਲੋ ਜੇ ਬੱਚਿਆਂ ਨੂੰ ਨਹੀਂ ਵੀ ਹੋ ਰਿਹਾ ਕਰੋਨਾ ਵਾਇਰਸ, ਉੱਥੇ ਜਿਹੜੇ ਸਟਾਫ ਦੇ ਵਿੱਚ ਹੈਗੇ ਆ, ਅਡਲਟਸ ਹੈਗੇ ਆ, ਉਹਨਾਂ ਨੂੰ ਤਾਂ ਜਿਹੜਾ ਉਹ ਖਤਰਾ ਜਿਹੜਾ ਫਿਰ ਵੀ ਰਹੇਗਾ ਅਤੇ ਬਿਮਾਰੀ ਦੇ ਵਿੱਚ ਉਹਨਾਂ ਦੇ ਲਈ ਵੀ ਪੜ੍ਹਾਉਣਾ ਜਿਹੜਾ ਉਹ ਖਾਲਾ ਜੀ ਦਾ ਵਾੜਾ ਵਾਲਾ ਕੰਮ ਨਹੀਂ, ਨਾਮੁਮਕਿਨ ਵਾਲੀ ਗੱਲ ਹੀ ਆ। ਪਿਛਲੇ 24 ਘੰਟਿਆਂ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ 9986 ਕਰੋਨਾ ਵਾਇਰਸ ਦੇ ਨਾਲ ਪੋਜ਼ੀਟਿਵ ਕੇਸ ਆਏ ਗਏ ਆ। ਇਹ 8248 ਤੋਂ ਉੱਪਰ ਆ ਜੋ ਕਿ ਉਹ ਤੋਂ ਇੱਕ ਦਿਨ ਪਹਿਲਾਂ ਸੀਗੇ। ਸੋ ਨਵੀਆਂ ਡੈਥਸ 130 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ। ਓਰੀਗਨ ਤੋਂ ਆ ਰਹੀ ਆ। ਓਰੀਗਨ ਦੇ ਵਿੱਚ ਕੱਲ੍ਹ ਸ਼ਾਮੀ ਪ੍ਰੋਟੈਸਟ ਹੋ ਰਿਹਾ ਸੀ। ਕਹਿੰਦੇ ਪਈ ਜਿਹੜੀ ਮਿਲਟਰੀ ਦੀ ਵਰਦੀ ਦੇ ਵਿੱਚ ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੂੰ ਚੱਕ ਕੇ ਲੈ ਗਏ ਅੰਡਰ ਕਵਰ ਵਾਲੇ। ਜੀ ਬਿਲਕੁਲ ਜੀ। ਸੋ ਹੁਣ ਇਹ ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਉੱਥੇ ਦੇ ਗਵਰਨਰ ਆ ਕੇਟ ਬਰਾਊਨ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ
ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸਰਸ ਉੱਥੇ ਇੰਸਟਾਲ ਕੀਤੇ ਹੈਗੇ, ਜਿਹੜੇ ਭੇਜੇ ਹੈਗੇ ਆ, ਇਹ ਬਹੁਤ ਗਲਤ ਗੱਲ ਆ। ਫੈਡਰਲ ਗਵਰਨਮੈਂਟ ਨੂੰ ਇਹਦੇ ਵਿੱਚ ਇੰਟਰਫੀਅਰ ਨਹੀਂ ਕਰਨਾ ਚਾਹੀਦਾ ਹੈਗਾ। ਅਬਿਊਜ਼ ਆਫ ਪਾਵਰ ਆ। ਕਹਿੰਦੇ ਵੀ ਹਰ ਇੱਕ ਬੰਦੇ ਦਾ ਹੱਕ ਹੈਗਾ ਆ ਆਪਣਾ ਪ੍ਰੋਟੈਸਟ ਕਰਨ ਦਾ। ਜੀ ਉਹਨਾਂ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਵੀ ਕਹਿੰਦੇ ਵੀ ਇਹ ਹੁਣ ਕਿਹਾ ਜਾ ਰਿਹਾ ਵੀ ਇੱਕ ਪੋਲੀਟੀਕਲ ਸਟੰਟ ਦੇ ਵਜੋਂ ਸੀਕਰੇਟ ਪੁਲਿਸ ਜਿਹੜੀ ਪੋਰਟਲੈਂਡ ਦੇ ਵਿੱਚ ਲਾਈ ਗਈ ਆ। ਉੱਥੋਂ ਦੇ ਗਵਰਨਰ ਨੇ ਇਹ ਹੁਣ ਕਿਹਾ ਵੀ ਜਿੰਨੇ ਵੀ ਇਹ ਫੈਡਰਲ ਇਸ ਤਰੀਕੇ ਦੇ ਹੈਗੇ ਨੇ ਉਹ ਸਾਡੀ ਸਟੇਟ ਨੂੰ ਅਤੇ ਪੋਰਟਲੈਂਡ ਨੂੰ ਛੱਡ ਕੇ ਜਿਹੜੇ ਆ ਉੱਥੋਂ ਚਲੇ ਜਾਣ। ਸੋ ਇਹ ਇੱਕ ਬੜੀ ਇੱਕ ਨਵੀਂ ਜਿਹੀ ਚੀਜ਼ ਆ। ਇੱਦਾਂ ਦੀਆਂ ਹਰਜੋਤ ਸਿੰਘ ਜੀ ਚਰਚਾਵਾਂ ਤਾਂ ਆਪਾਂ ਚਾਈਨਾ ਤੋਂ ਸੁਣਦੇ ਹੁੰਦੇ ਸੀਗੇ ਵੀ ਇੱਦਾਂ ਪੁਲਿਸ ਵਾਲੇ ਜਿਹੜੇ ਪ੍ਰੋਟੈਸਟਰਸ ਨੂੰ ਇੱਦਾਂ ਧੱਕੇ ਦੇ ਨਾਲ ਚੱਕ ਕੇ ਲੈ ਜਾਂਦੇ, ਇੱਦਾਂ ਦੀਆਂ ਪਾ ਕੇ ਵਰਦੀਆਂ। ਸੋ ਇਹ ਅਮਰੀਕਾ ਦੇ ਲਈ ਇਹ ਚੀਜ਼ ਜਿਹੜੀ ਉਹ ਸ਼ੋਭਾ ਨਹੀਂ ਦਿੰਦੀ। ਇੱਕ ਪਾਸੇ ਉਦੋਂ ਜਦੋਂ ਆਪਾਂ ਦੇਖ ਰਹੇ ਹਾਂ ਵੀ ਚਾਈਨਾ ਦੇ ਨਾਲ ਪੂਰੀ ਤਰ੍ਹਾਂ ਹਿਊਮਨ ਰਾਈਟ ਵਾਇਲੇਸ਼ਨ ਨੂੰ ਲੈ ਕੇ ਪੂਰਾ ਇੱਟ ਖੜੱਕਾ ਜਿਹੜਾ ਉਹ ਚੱਲ ਰਿਹਾ ਆ। ਅਤੇ ਚਾਈਨਾ ਦੀ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਤਕਰੀਬਨ 25 ਸੈਨੇਟਰ ਰਿਪਰੈਜ਼ੈਂਟੇਟਿਵ ਟਿਕਟੋਕ ਦੇ ਬੈਨ ਦੇ ਹੱਕ ਦੇ ਵਿੱਚ ਆ ਰਹੇ ਨੇ ਹੌਲੀ ਹੌਲੀ। ਸੋ ਹੋ ਸਕਦਾ ਹੈ ਵੀ ਅਮਰੀਕਾ ਦੇ ਵਿੱਚ ਵੀ ਚਾਈਨਾ ਦੀ ਇਹ ਜਿਹੜੀ ਕੰਪਨੀ ਹੈਗੀ ਆ ਟਿਕਟੋਕ, ਜਿਸ ਨੂੰ ਆਖਿਆ ਜਾਂਦਾ ਉਹਦਾ ਹੈੱਡਕੁਆਟਰ ਅਮਰੀਕਾ ਦੇ ਵਿੱਚ ਹੀ ਆ, ਪਰ ਇਹ ਚਾਈਨੀਜ਼ ਕੰਪਨੀ ਹੀ ਦੱਸੀ ਜਾਂਦੀ ਆ। ਅਤੇ ਇਹ ਇਸ ਦੇ ਉੱਤੇ ਜਿਹੜਾ ਬੈਨ ਆ ਉਹ ਲਾਇਆ ਜਾ ਸਕਦਾ। ਇਸ ਤੋਂ ਪਹਿਲਾਂ ਜਿਹੜੇ ਆਪਣੇ ਮਾਈਕ ਪੋਂਪੇਓ ਸੈਕਟਰੀ ਆਫ ਸਟੇਟ ਹੈਗੇ ਨੇ ਉਹਨਾਂ ਨੇ ਵੀ ਇਸ ਨੂੰ ਬੈਨ ਕਰਨ ਦੀ ਇੱਕ ਹਿਸਾਬ ਦੇ ਨਾਲ ਮੁੱਦਾ ਉਠਾਇਆ ਸੀਗਾ। ਅਗਲੀ ਖਬਰ ਇਕੋਨਮੀ ਨੂੰ ਲੈ ਕੇ ਆ। ਅੱਜ ਸੈਕਟਰੀ ਆਫ ਸਟੇਟ ਮਨੂਚਿਨ ਆ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹ ਸੋਚ ਸਕਦੇ ਹਾਂ ਵੀ ਜਿਹੜੇ ਸਮਾਲ ਬਿਜ਼ਨਸਿਸ ਨੂੰ ਲੋਨ ਦਿੱਤੇ ਗਏ ਸੀ ਉਹਨਾਂ ਨੂੰ ਟੋਟਲੀ ਮਾਫ ਕੀਤਾ ਜਾਵੇ। ਖਾਸ ਕਰਕੇ ਜਿਹੜੇ ਕਹਿੰਦੇ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਵਾਲੇ $670 ਬਿਲੀਅਨ ਗਵਰਨਮੈਂਟ ਬੈਕਡ ਜਿਹੜਾ ਰੈਸਕਿਊ ਸਿਸਟਮ ਇਹ ਪ੍ਰੋਗਰਾਮ ਸੀਗਾ ਸਮਾਲ ਬਿਜ਼ਨਸ ਦੇ ਲਈ। ਸੋ ਬਹੁਤ ਸਾਰੇ ਲੋਕਾਂ ਨੂੰ ਪੇ ਚੈੱਕ ਪ੍ਰੋਟੈਕਸ਼ਨ ਪ੍ਰੋਗਰਾਮ ਦੇ ਅੰਡਰ ਜਿਹੜਾ ਲੋਨ ਮਿਲੇ ਸੀ ਤਾਂ ਕਿ ਉਹ ਆਪਣੇ ਇੰਪਲਾਈਜ਼ ਨੂੰ ਰੱਖ ਸਕਣ। ਅਤੇ ਉਹ ਕਹਿੰਦੇ ਵੀ ਅਸੀਂ ਸੀਰੀਅਸਲੀ ਇਹਨੂੰ ਕੰਸੀਡਰ ਕਰ ਰਹੇ ਹਾਂ ਵੀ ਇਹਨਾਂ ਨੂੰ ਟੋਟਲੀ ਮਾਫ ਕੀਤਾ ਜਾਵੇ। ਵੈਸੇ ਵੀ ਉਹ ਮਾਫ ਹੋ ਸਕਦੇ, ਪਰ ਜੇ ਤੁਸੀਂ ਕੁਛ ਕੰਡੀਸ਼ਨਸ ਜਿਹੜੀਆਂ ਆ ਪੂਰੀਆਂ ਕਰਦੇ ਆ, 60% ਤੁਸੀਂ ਇੰਪਲਾਈਆਂ 'ਤੇ ਵਰਤੇ ਆ ਅਤੇ 40% ਰੈਂਟ ਮੌਰਗੇਜ ਜਾਂ ਇੱਦਾਂ ਦੇ ਕੰਮ ਦੇ ਲਈ। ਪਰ ਜਿਹੜੇ ਕਹਿੰਦੇ 1.5 ਲੱਖ ਵਾਲੇ ਲੋਨ ਆ ਉਹ ਨਹੀਂ ਹੋਣਗੇ ਕਿਉਂਕਿ ਉਹ ਲੋਨ ਸੀ, ਪਰ ਇਹ ਪੇ ਚੈੱਕ ਪ੍ਰੋਟੈਕਸ਼ਨ ਵਾਲਾ ਇਹ ਹੋ ਸਕਦਾ ਆ। ਸੋ ਇਹਦੇ 'ਤੇ ਕਹਿੰਦੇ ਵਰਕਆਊਟ ਆਪਾਂ ਕਰ ਸਕਦੇ ਹੈਗੇ ਆ। ਇਹ ਪੋਜ਼ੀਟਿਵ ਪੁਆਇੰਟ ਲੱਗਦਾ ਹੈਗਾ ਜੀ। ਟ੍ਰੈਜਰੀ ਸੈਕਟਰੀ ਜਿਹੜੇ ਸਟੀਵਨ ਮਨੂਚਿਨ ਉਹਨਾਂ ਨੇ ਇਹ ਕਿਹਾ। ਸੋ ਮਤਲਬ ਇਹ ਆ ਵੀ ਜਿਹੜੀ ਉਹ 40 ਅਤੇ 60% ਵਾਲੀ ਮੱਦ ਆ ਉਸ ਤੋਂ ਬਗੈਰ ਵੀ ਸ਼ਾਇਦ ਜਿਹੜਾ ਉਹ PPP ਲੋਨ ਜਿਹੜਾ ਆ ਉਹ ਮਾਫ ਜਿਹੜਾ ਹੋ ਸਕਦਾ ਆ। ਆਲਰੇਡੀ 60-40 ਦੇ ਉੱਤੇ ਜੇ ਕਰਦੇ ਆ ਤਾਂ ਉਹ ਆਲਰੇਡੀ ਮਾਫ ਜਿਹੜਾ ਉਹਨਾਂ ਨੇ ਕਰਨਾ ਹੀ ਸੀਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਅਟਲਾਂਟਾ ਦੀ ਮੇਅਰ ਜਿਹੜੀ ਕੇਸ਼ਾ ਲਾਂਸ ਬੋਟਮਸ ਆ ਉਸਨੇ ਇੱਕ ਵਾਰੀ ਫੇਰ ਅੱਜ ਜਾਰਜੀਆ ਦੇ ਜਿਹੜੇ ਗਵਰਨਰ ਬ੍ਰਾਇਨ ਕੈਂਪ ਆ ਉਹਨਾਂ ਦੇ ਉੱਤੇ ਤਾਬੜਤੋੜ ਜਿਹੜਾ ਆ ਉਹ ਕਹਿ ਲਓ ਵੀ ਜ਼ੁਬਾਨੀ ਹਮਲਾ ਜਿਹੜਾ ਉਹ ਕੀਤਾ। ਖਾਸ ਕਰਕੇ ਉਦੋਂ ਜਦੋਂ ਹੁਣ ਗਵਰਨਰ ਖੁਦ ਕਹਿ ਰਹੇ ਆ ਵੀ ਮਾਸਕ ਪਾ ਕੇ ਜਾਓ, ਅਤੇ ਦੂਜੇ ਪਾਸੇ ਅਟਲਾਂਟਾ ਦੀ ਮੇਅਰ ਨੂੰ ਜਿਹੜਾ ਉਹਨਾਂ ਨੇ ਸੂਹ ਕਰ ਦਿੱਤਾ ਹੈਗਾ ਆ ਵੀ ਤੁਸੀਂ ਅਟਲਾਂਟਾ ਦੇ ਵਿੱਚ ਇਹ ਜਿਹੜਾ ਧੱਕੇ ਦੇ ਨਾਲ ਕਹਿੰਦੇ ਵੀ ਮਾਸਕ ਜਿਹੜਾ ਆ ਉਹ ਪਾਉਣ ਦੇ ਲਈ ਨਹੀਂ ਆਖ ਸਕਦੇ। ਸੋ ਰਾਈਟ ਨਾਓ ਉਹਨਾਂ ਨੇ ਕਿਹਾ ਵੀ ਤੁਸੀਂ ਲੋਕਾਂ ਦੀ ਜਾਨ ਦੇ ਨਾਲੋਂ ਆਪਣੀ ਪੋਲੀਟਿਕਸ ਆ ਉਸ ਨੂੰ ਉੱਤੇ ਜਿਹੜਾ ਉਹ ਰੱਖ ਰਹੇ ਹੈਗੇ ਆ। ਉੱਧਰ ਆਪਣੇ ਜਿਹੜੇ ਬੇ ਏਰੀਏ ਦੀ ਸਿਟੀ ਜਿਹੜੀ ਬਰਕਲੀ ਆ ਉੱਥੇ ਮਾੜੀ ਖਬਰ ਇੱਕ ਹੋਰ ਆ ਰਹੀ ਆ ਵੀ 25 ਹੋਰ UC ਬਰਕਲੀ ਦੇ ਜਿਹੜੇ ਵਿਦਿਆਰਥੀ ਆ ਉਹ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਆ। ਇਸ ਤੋਂ ਪਹਿਲਾਂ ਵੀ ਜਿਹੜੇ ਕੁਛ ਕੇਸ ਜਿਹੜੇ ਆ ਉਹ ਸਾਹਮਣੇ ਆਏ ਸੀ, ਤਕਰੀਬਨ 47 ਕੇਸ ਆਏ ਸੀਗੇ ਜਦੋਂ ਫਰਟਰਨਿਟੀ ਅਤੇ ਸੋਰੋਰਿਟੀ ਪਾਰਟੀਜ਼ ਦੇ ਨਾਲ ਲਿੰਕ ਜਿਹੜਾ ਉਹ ਆਇਆ ਸੀ ਵੀ ਉਹ ਪਾਰਟੀਜ਼ ਤੋਂ ਬਾਅਦ ਇਹ ਹੋਇਆ ਸੀ। ਅਤੇ ਹੁਣ ਜਿਹੜੇ 25 ਨਵੇਂ ਹੋਰ ਕੇਸ ਆਏ ਆ ਉਹ ਵੀ ਇਹੀ ਪਾਰਟੀਜ਼ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ। ਅਗਲੀ ਖਬਰ ਵੱਲ ਚੱਲੀਏ। US ਗਵਰਨਮੈਂਟ ਨੇ ਅੱਜ ਤੀਜਾ ਬੰਦਾ ਜਿਹੜਾ ਉਸ ਨੂੰ ਐਗਜ਼ੀਕਿਊਟ ਕੀਤਾ ਹੈ, ਉਹਨੂੰ ਮੌਤ ਦੇ ਘਾਟ ਚਾੜਿਆ ਆ। ਡਸਟਿਨ ਲੀ ਹੌਂਕਿਨ ਤੀਜਾ ਫੈਡਰਲ ਇਨਮੇਟ ਆ ਜਿਹਨੂੰ ਡੈਥ ਪੈਨਲਟੀ ਹੋਈ ਹੈਗੀ ਆ। 17 ਸਾਲਾਂ ਬਾਅਦ ਇਹਦੀ ਹੋਈ ਆ। ਅੱਜ ਸਵੇਰੇ ਉਸ ਨੂੰ ਟੀਕਾ ਲਾ ਕੇ ਜਿਹੜਾ ਮਾਰਿਆ ਗਿਆ। ਸੰਨ 2005 ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਉਸ ਨੇ 5 ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਸੀ ਜਦੋਂ ਉਹ ਆਪਣੀ ਜਿਹੜੀ ਆ ਇੱਕ ਡਰੱਗ ਡੀਲਿੰਗ ਆਪਰੇਸ਼ਨ ਜਿਹੜਾ ਉਹਦਾ ਕਾਫੀ ਵੱਡਾ ਸੀ ਉਹਨੂੰ ਲੁਕਾਉਣ ਦੀ ਜਿਹੜੀ ਗੱਲਬਾਤ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕੱਲ੍ਹ ਵੀਸਲੇ ਇਰਾ ਪੜਕੇ ਜਿਹੜਾ ਆ ਉਸ ਨੂੰ ਇੰਡੀਆਨਾ ਦੇ ਵਿੱਚ ਟੀਕਾ ਲਾ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਗਿਆ ਸੀ ਜੀ। ਸੈਕਰਾਮੈਂਟੋ ਦੇ ਵਿੱਚ ਇਸ ਸਾਲ 'ਚ ਇਹ ਖਬਰ ਆਈ ਸੀ ਵੀ ਇੱਥੇ ਇੱਕ ਫੁੱਟਬਾਲ ਕਲੱਬ ਜਿਹੜਾ ਉਹ ਬਣੂਗਾ ਅਤੇ ਜਿਹੜੀ ਮੇਜਰ ਲੀਗ ਸੌਕਰ ਆ ਉਸ ਦੇ ਵਿੱਚ ਉਹਨਾਂ ਨੇ ਜੁੜਨਾ ਸੀਗਾ।
ਪਰ ਕਹਿੰਦੇ ਕੋਵਿਡ-19 ਦੇ ਚੱਲਦਿਆਂ 2023 ਤੱਕ ਉਹਨਾਂ ਨੇ MLS ਜਿਹੜੀ ਮੇਜਰ ਲੀਗ ਸੌਕਰ ਆ ਉਸ ਨੂੰ ਜੁਆਇਨ ਕਰਨ ਦੇ ਨੂੰ ਜਿਹੜਾ ਉਹ ਪੋਸਟਪੋਨ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਇਹ ਜਿਹੜੀ ਆ ਇੱਕ ਖੇਡ ਪ੍ਰੇਮੀਆਂ ਦੇ ਲਈ ਕਹਿ ਲਓ ਵੀ ਇੱਕ ਮਾੜੀ ਖਬਰ ਆ, ਖਾਸ ਕਰਕੇ ਸੌਕਰ ਦੇ ਵੀ ਬਹੁਤ ਸਾਰੇ ਜਿਹੜੇ ਫੈਨ ਆ ਉਹ ਜਿਹੜੇ ਇੱਧਰ ਵੱਧ ਰਹੇ ਹੈਗੇ ਆ। ਉੱਧਰ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਰੂਥ ਬੇਡਰ ਗਿੰਗਸਬਰਗ ਆ ਉਹਨਾਂ ਨੇ ਜਿੱਦਾਂ ਆਪਾਂ ਦੱਸਿਆ ਸੀ ਸਵੇਰੇ ਵੀ ਉਹਨਾਂ ਦਾ ਕੈਂਸਰ ਲਿਵਰ ਵਾਲਾ ਉਹ ਮੁੜ ਦੁਬਾਰਾ ਜਿਹੜਾ ਪਨਪ ਰਿਹਾ ਹੈਗਾ ਆ, ਅਤੇ ਪਰ ਉਹਨਾਂ ਨੇ ਕਿਹਾ ਵੀ ਉਹ ਰਿਟਾਇਰ ਜਿਹੜਾ ਉਹ ਨਹੀਂ ਹੋਣਗੇ। ਆਲਰੇਡੀ ਜਿਹੜੀ ਇਲੈਕਸ਼ਨ ਆ 2020 ਦੀ ਉਸ ਨੂੰ ਬਹੁਤ ਥੋੜ੍ਹਾ ਸਮਾਂ ਜਿਹੜਾ ਉਹ ਰਹਿ ਗਿਆ ਆ, ਅਤੇ 87 ਸਾਲ ਦੇ ਜਿਹੜੇ ਰੂਥ ਬੇਡਰ ਗਿੰਗਸਬਰਗ ਆ ਉਹਨਾਂ ਨੂੰ ਕਾਫੀ ਵਾਰੀ ਕੈਂਸਰ ਦੇ ਇਲਾਜ ਤੋਂ ਬਾਅਦ ਦੇ ਵਿੱਚ ਉਹ ਮੁੜ ਜਿਹੜੇ ਬੈਂਚ ਦੇ ਵਿੱਚ ਜੁਆਇਨ ਕਰਦੇ ਰਹੇ ਆ, ਅਤੇ ਹੁਣ ਵੀ ਉਹਨਾਂ ਨੇ ਇਹੀ ਜਿਹੜੀ ਆਪਣੀ ਇੱਛਾ ਜਤਾਈ ਆ ਵੀ ਉਹ ਅਜੇ ਵੀ ਸੁਪਰੀਮ ਕੋਰਟ ਦੇ ਜਸਟਿਸ ਦੇ ਵਜੋਂ ਸੇਵਾਵਾਂ ਦਿੰਦੇ ਰਹਿਣਗੇ। ਅਗਲੀ ਖਬਰ ਵੱਲ ਚਲੀਏ। ਨਵੇਂ ਤੋਂ ਨਵੇਂ ਹੋਰ ਰੀਟੇਲ ਚੇਨ ਜਿਹੜੀਆਂ ਆ ਉਹ ਰਿਕੁਆਇਰ ਕਰ ਰਹੀਆਂ ਵੀ ਮਾਸਕ ਪਾ ਕੇ ਹੀ ਤੁਸੀਂ ਉਹਨਾਂ ਦੇ ਅੰਦਰ ਜਾ ਸਕਦੇ ਹੋ। ਅੱਜ ਟਾਰਗੇਟ, CVS ਹੈਲਥ, ਪਬਲਿਕ ਸੁਪਰ ਮਾਰਕੀਟਸ ਇਹਨਾਂ ਨੇ ਅਨਾਊਂਸ ਕੀਤਾ ਆ ਵੀ ਜਿਹੜੇ ਵੀ ਸਾਡੇ ਕਸਟਮਰ ਆਉਣਗੇ ਉਹਨਾਂ ਨੂੰ ਫੇਸ ਮਾਸਕ ਪਾ ਕੇ ਹੀ ਅੰਦਰ ਆਉਣਾ ਪਊਗਾ। ਟਾਰਗੇਟ ਨੇ ਮੈਂਡੇਟਰੀ ਕਰ ਦਿੱਤਾ ਹੈ ਅਗਸਤ 1 ਤੋਂ CVS ਸਟੋਰਸ ਸਾਰਿਆਂ ਨੂੰ ਇਸ ਮੰਡੇ ਤੋਂ ਜਿਹੜੇ ਰਿਕੁਆਇਰ ਕਰਨਗੇ, ਅਤੇ ਪਬਲਿਕ ਸੁਪਰ ਮਾਰਕੀਟਸ ਜਿਹੜੇ ਬੇਸਡ ਇਨ ਲੇਕਲੈਂਡ ਫਲੋਰੀਡਾ ਦੇ ਵਿੱਚ ਆ ਉਹਨਾਂ ਦੇ ਟਿਊਜ਼ਡੇ ਤੋਂ ਇਹ ਰਿਕੁਆਇਰ ਕਰ ਦਿੱਤਾ। ਉਹਨੀ 1200 ਤੋਂ ਵੱਧ ਸਟੋਰ ਉਹਨਾਂ ਦੇ ਹੈਗੇ ਆ। ਟਾਰਗੇਟ ਦੇ 80% ਤੋਂ ਵੱਧ ਸਟੋਰ ਜਿਹੜੇ 1800 ਦੇ ਵਿੱਚੋਂ ਉਹ ਪਹਿਲਾਂ ਹੀ ਕਸਟਮਰ ਨੂੰ ਰਿਕੁਆਇਰ ਕਰਦੇ ਸੀ ਫੇਸ ਮਾਸਕ ਪਾ ਕੇ ਅੰਦਰ ਜਾਣਾ। ਇਸ ਤੋਂ ਪਹਿਲਾਂ ਜਿਹੜੇ ਹੋਰ ਰੀਟੇਲਰਸ ਹੈਗੇ ਆ ਸਟਾਰਬਕਸ, ਬੈਸਟ ਬਾਈਜ਼, ਕੋਲ, ਕਰੋਗਰ ਕੰਪਨੀ, ਇਹ ਸਾਰੇ ਜਿਹੜੇ ਆ ਇਹਨਾਂ ਨੇ ਰਿਕੁਆਇਰ ਕੀਤਾ ਵੀ ਤੁਸੀਂ ਫੇਸ ਮਾਸਕ ਤੋਂ ਬਿਨਾਂ ਇਹਨਾਂ ਸਟੋਰਾਂ ਦੇ ਅੰਦਰ ਨਹੀਂ ਜਾ ਸਕਦੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰੌਕਲਿਨ ਦਾ ਇੱਕ ਜਿਹੜਾ ਚਰਚ ਹੈਗਾ ਆ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਕੈਲੀਫੋਰਨੀਆ ਦੇ ਕੋਵਿਡ-19 ਦੀਆਂ ਰਿਸਟ੍ਰਿਕਸ਼ਨਸ ਆ ਉਸ ਨੂੰ ਅਸੀਂ ਨਹੀਂ ਮੰਨਾਂਗੇ। ਜਿਹੜਾ ਡੈਸਟਨੀ ਕ੍ਰਿਸਚਨ ਚਰਚ ਆ ਉਹਨਾਂ ਦੇ ਜਿਹੜੇ ਲੀਡ ਪੈਸਟਰ ਗ੍ਰੇਗ ਫੈਰਿੰਗਟਨ ਉਹਨਾਂ ਨੇ ਕਿਹਾ ਅਸੀਂ ਤਾਂ ਸਿਰਫ ਰੱਬ ਦੀ ਜਿਹੜੀ ਉਹ ਮੰਨਣੀ ਆ, ਅਸੀਂ ਕਿਸੇ ਗਵਰਨਰ ਦੇ ਮੈਂਡੇਟ ਨੂੰ ਜਿਹੜਾ ਉਹ ਨਹੀਂ ਮੰਨਦੇ। ਸੋ ਉਹ ਇਹ ਜਿਹੜੇ ਵਰਸ਼ਿਪਰਸ ਜਿਹੜੇ ਉੱਥੇ ਜਾਣ ਵਾਲੇ ਆ ਡੈਸਟਨੀ ਕ੍ਰਿਸਚਨ ਚਰਚ ਦੇ, ਉਹ ਕਿਹਾ ਵੀ ਇਸ ਵੀਕਐਂਡ ਤੱਕ ਆਪਣੇ ਜਿਹੜੀਆਂ ਸੋਸ਼ਲ ਡਿਸਟੈਂਸਿੰਗ ਜਿਹੜੀਆਂ ਪ੍ਰੈਕਟਿਸਿਸ ਆ ਉਸ ਨੂੰ ਉਹ ਕਰਨਗੇ, ਪਰ ਲੱਗਦਾ ਆ ਵੀ ਉਸ ਤੋਂ ਬਾਅਦ ਦੇ ਵਿੱਚ ਸ਼ਾਇਦ ਜਿਹੜਾ ਇਹ ਕੰਮ ਨਾ ਕਰਨ, ਅਤੇ ਇਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਆਉਣ ਵਾਲੇ ਸਮੇਂ ਦੇ ਲਈ ਜਿਹੜਾ ਉਹ ਬਣ ਸਕਦਾ ਹੈ। ਵੀ ਇਹਨਾਂ ਨੂੰ ਦੇਖਦੇ ਹੋਏ ਹੋਰ ਵੀ ਕਈ ਧਾਰਮਿਕ ਸਥਾਨ ਆ ਜੇ ਇੱਦਾਂ ਦਾ ਫੈਸਲਾ ਲੈਂਦੇ ਆ, ਅਤੇ ਜੇ ਰੱਬ ਨਾ ਕਰੇ ਵੀ ਹੁਣ ਰੱਬ ਦੇ ਘਰ ਦਾ ਨਾਂ ਤਾਂ ਇਹ ਵਰਤ ਰਹੇ ਆ, ਪਰ ਵੀ ਜੇ ਉਸ 'ਤੇ ਜ਼ਿਆਦਾ ਮੁੜ ਦੁਬਾਰਾ ਕੇਸ ਫੈਲਦੇ ਆ ਤਾਂ ਫਿਰ ਬਦਨਾਮੀ ਵੀ ਜਿਹੜੀ ਇਹਨਾਂ ਦੀ ਜ਼ਿਆਦਾ ਹੁੰਦੀ ਆ। ਅਗਲੀ ਖਬਰ ਫੈਡਰਲ ਕੋਰਟ ਵੱਲੋਂ ਆ ਰਹੀ ਆ। ਕਹਿੰਦੇ ਉਹਨਾਂ ਨੇ ਆਰਡਰ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਿਹੜੇ ਨਵੇਂ ਡਾਕਾ ਦੀਆਂ ਐਪਲੀਕੇਸ਼ਨਸ ਆ ਉਹਨਾਂ ਨੂੰ ਐਕਸੈਪਟ ਕਰਨ। ਡਾਕਾ ਨੂੰ ਲੈ ਕੇ ਪਿੱਛੇ ਸੁਪਰੀਮ ਕੋਰਟ ਨੇ ਵੀ ਨਾ ਕਰ ਦਿੱਤੀ ਸੀ। ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਡਾਕਾ ਵਾਲਿਆਂ ਦੇ ਜਿਹੜਾ ਸਟੇਟਸ ਆ ਉਹਨਾਂ ਦਾ ਰਹਿਣ ਦਾ ਚੱਕਣਾ ਚਾਹੁੰਦੇ ਸੀ। ਸੋ ਅੱਜ ਜਿਹੜੀ ਕੋਰਟਸ ਆ ਉਹਨਾਂ ਨੇ ਡਿਸਾਈਡ ਕੀਤਾ ਵੀ ਡਾਕਾ ਦੀਆਂ ਜਿਹੜੀਆਂ ਨਵੀਆਂ ਐਪਲੀਕੇਸ਼ਨਾਂ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਲੈਣੀਆਂ ਪੈਣੀਆਂ ਆ। 6.5 ਲੱਖ ਦੇ ਕਰੀਬ ਆਲਰੇਡੀ ਜਿਹੜੇ ਲੋਕ ਆ ਉਹਨਾਂ ਨੇ ਡਾਕਾ ਦੇ ਅੰਡਰ ਆਪਣਾ ਸਟੇਟਸ ਕੋਈ ਨਾ ਕੋਈ ਲਿਆ ਹੋਇਆ ਆ। ਹਜੇ ਵੀ 3 ਲੱਖ ਦੇ ਕਰੀਬ ਜਿਹੜੇ ਯੰਗ ਇਮੀਗਰੈਂਟਸ ਆ ਉਹ ਇਸ ਪ੍ਰੋਗਰਾਮ ਦੇ ਅੰਡਰ ਐਲੀਜੀਬਲ ਹੈਗੇ ਆ। ਜੀ, ਸੈਕਰਾਮੈਂਟੋ ਦੇ ਜਿਹੜੇ ਮਿਡ ਟਾਊਨ ਦੇ ਵਿੱਚ 26 ਤੇ ਪੀ ਸਟਰੀਟ ਦੇ ਉੱਤੇ ਇੱਕ ਗੱਡੀ ਵਾਲੇ ਨੇ ਜਾਣਬੁੱਝ ਕੇ ਜਿਹੜੇ ਬਾਈਸਾਈਕਲਿਸਟ ਸੀਗੇ, ਸਾਈਕਲ ਚਲਾਉਣ ਵਾਲੇ ਆ, ਉਹਨਾਂ ਦੇ ਵਿੱਚ ਗੱਡੀ ਮਾਰ ਕੇ ਉੱਥੋਂ ਦੌੜਿਆ। ਪਹਿਲਾਂ ਉਹਨੇ ਇੱਕ ਸਾਈਕਲਿਸਟ ਨੂੰ ਮਾਰਿਆ, ਫਿਰ ਬਾਅਦ 'ਚ ਦੂਜੇ ਸਾਈਕਲਿਸਟ ਨੂੰ ਮਾਰਿਆ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ। ਇਹਦਾ ਪਤਾ ਨਹੀਂ ਕੀ ਖੁੰਦਕ ਸੀਗੀ ਜਿਹੜੀ ਬਾਈਸਾਈਕਲਿਸਟ ਦੇ ਨਾਲ, ਅਤੇ ਇੱਦਾਂ ਉਸਨੇ ਜਿਹੜਾ ਘਟਨਾ ਨੂੰ ਅੰਜਾਮ ਦਿੱਤਾ। ਅਤੇ ਹੁਣ ਕਹਿੰਦੇ ਆ ਵੀ ਇਸ ਦੇ ਉੱਤੇ ਫੈਲਨੀ ਅਸੌਲਟ ਚਾਰਜਿਸ ਜਿਹੜੇ ਆ ਉਹ ਲੱਗ ਸਕਦੇ ਆ। ਹੁਣ ਇਹ ਨਹੀਂ ਪਤਾ ਗੁੱਸਾ ਕੀ ਸੀਗਾ, ਪਰ ਇਹ ਹੁਣ ਗੁੱਸਾ ਇਹਦਾ ਸਾਰੀ ਉਮਰ ਦੇ ਲਈ ਪੱਕਾ ਠੰਡਾ ਜਿਹੜਾ ਇਹ ਫੈਲਨੀ ਚਾਰਜਿਸ ਤੋਂ ਬਾਅਦ 'ਚ ਹੋ ਜਾਊਗਾ। ਫ੍ਰਿਜ਼ਨੋ ਦੇ ਵਿੱਚ ਕਰੋਨਾ ਵਾਇਰਸ ਦੇ ਕਾਫੀ ਕੇਸ ਜਿਹੜੇ ਵੱਧ ਰਹੇ ਹੈਗੇ ਆ, ਉਹਨੂੰ ਦੇਖਦੇ ਹੋਏ ਫ੍ਰਿਜ਼ਨੋ ਦੇ ਵਿੱਚ ਨਵੀਆਂ ਕਈ ਡਰਾਈਵ ਅਪ ਟੈਸਟਿੰਗ ਵੀ ਸੈਟਅਪ ਕੀਤੀਆਂ ਗਈਆਂ ਆ। ਸਾਊਥ ਈਸਟ ਫ੍ਰਿਜ਼ਨੋ ਦੇ ਵਿੱਚ ਇਸ ਵੀਕਐਂਡ ਜਿਹੜੀਆਂ ਆ ਟੈਸਟਿੰਗ ਹੋਣਗੀਆਂ। ਜੇ ਕੋਈ ਟੈਸਟ ਕਰਾਉਣਾ ਚਾਹੁੰਦਾ, ਸਿਟੀ ਆਫ ਫ੍ਰਿਜ਼ਨੋ ਹੋਲਡ ਕਰੇਗੀ ਇਸ ਕੋਵਿਡ-19 ਟੈਸਟਿੰਗ ਦੇ ਨੂੰ। ਫ੍ਰਿਜ਼ਨੋ ਸੈਂਟਰ ਜਿਹੜਾ ਹੈਗਾ ਉਹਦੀ ਪਾਰਕਿੰਗ ਲਾਟ ਕਿੰਗਸ ਕੈਨੀਅਨ ਅਤੇ ਵਾਈਨਰੀ ਦੇ ਉੱਤੇ।
ਸੈਚਰਡੇ ਟੈਸਟਿੰਗ ਵੀ ਹੋਊਗੀ ਸੇਂਟ ਐਂਥਨੀ ਔਨ ਚੈਸਟਨਟ ਦੇ ਉੱਤੇ। ਫ੍ਰੀ ਟੈਸਟਿੰਗ ਹੈਗੀ ਆ ਪਬਲਿਕ ਦੇ ਲਈ। ਜੇ ਕੋਈ ਵੀ ਟੈਸਟ ਕਰਾਉਣਾ ਚਾਹੁੰਦਾ ਆ 8:30 ਵਜੇ ਸਵੇਰ ਤੋਂ ਲੈ ਕੇ 2:30 ਵਜੇ ਤੱਕ ਦੋਨੋਂ ਦਿਨ, ਫਰਾਈਡੇ ਅੱਜ ਤਾਂ ਲੰਘ ਗਿਆ, ਕੱਲ੍ਹ ਨੂੰ ਸੈਚਰਡੇ ਤੁਸੀਂ ਕਰਵਾ ਸਕਦੇ ਹੋ। ਜੇ ਕਿਸੇ ਨੇ ਪ੍ਰੀ ਰਜਿਸਟਰ ਕਰਾਉਣਾ ਹੈ ਤਾਂ ਉਹਨਾਂ ਨੂੰ 800-492-4227 'ਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਦੂਸਰਾ ਫ੍ਰਿਜ਼ਨੋ ਦੇ ਵਿੱਚ ਕੋਵਿਡ-19 ਨੂੰ ਫਾਈਟ ਕਰਨ ਦੇ ਲਈ ਨੈਸ਼ਨਲ ਗਾਰਡ ਵੱਲੋਂ ਵੀ ਜਿਹੜੀ ਹੈਲਪ ਹੋ ਰਹੀ ਹੈਗੀ ਆ। ਕਾਫੀ ਕੇਸ ਕਹਿੰਦੇ 20,000 ਤੋਂ ਵੱਧ ਕੇਸ ਸੈਂਟਰਲ ਵੈਲੀ ਦੇ ਵਿੱਚ ਹੋ ਗਏ ਹੈਗੇ ਕਰੋਨਾ ਵਾਇਰਸ ਦੇ। ਸੋ ਇਹ ਗਿਣਤੀ ਕਾਫੀ ਵੱਧ ਰਹੀ ਆ। ਉਹਨੂੰ ਦੇਖਦੇ ਹੋਏ ਜਿਹੜੀ ਫੀਮਾ ਨੇ ਇੱਕ ਸਪੈਸ਼ਲ ਟੀਮ ਸੈਟਅਪ ਕੀਤੀ ਹੈ, ਇੱਕ ਮੇਕ ਸ਼ਿਫਟ ਹੌਸਪੀਟਲ ਵੀ ਬਣਾਇਆ ਹੈਗਾ ਤਾਂ ਕਿ ਲੋਕਾਂ ਦੀ ਹੈਲਪ ਹੋ ਚੁੱਕੇ। ਹੁਣ ਤੱਕ 308 ਮੌਤਾਂ ਫ੍ਰਿਜ਼ਨੋ ਦੇ ਵਿੱਚ ਹੋ ਚੁੱਕੀਆਂ ਹੈ ਕਰੋਨਾ ਵਾਇਰਸ ਦੇ ਨਾਲ। ਜੀ, ਸੈਕਰਾਮੈਂਟੋ ਕਿੰਗਸ ਬਾਸਕਟਬਾਲ ਦਾ ਜਿਹੜਾ ਗੋਲਡਨ 1 ਸੈਂਟਰ ਆ ਉਹ ਇਸ ਵਾਰੀ ਨਵੰਬਰ ਦੇ ਵਿੱਚ ਪੋਲਿੰਗ ਸਟੇਸ਼ਨ ਦੇ ਵਜੋਂ ਜਿਹੜਾ ਆ ਉਹ ਕੰਮ ਕਰੇਗਾ। 11 ਦਿਨ ਦੇ ਲਈ ਇੱਥੇ ਜਿਹੜੀਆਂ ਇਲੈਕਸ਼ਨਸ ਵੋਟਾਂ ਆ ਉਹ ਪੈਣਗੀਆਂ ਕਿਉਂਕਿ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਸਾਰੇ ਹੀ ਰਜਿਸਟਰਡ ਵੋਟਰਸ ਨੂੰ ਮੇਲ ਇਨ ਬੈਲਟ ਜਿਹੜੇ ਐਬਸੈਂਟੀ ਬੈਲਟ ਉਹ ਜਾਣੇ ਹੈਗੇ ਆ। ਮਈ ਦੇ ਵਿੱਚ ਇਨਫੈਕਟ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਦੇ ਤਹਿਤ ਸਾਰੀਆਂ ਹੀ ਕਾਉਂਟੀਜ਼ ਨੂੰ ਮੇਲ ਇਨ ਬੈਲਟ ਜਿਹੜੇ ਆ ਉਹ ਪ੍ਰੋਵਾਈਡ ਕਰਨ ਦੇ ਆਦੇਸ਼ ਦਿੱਤੇ ਸੀ। ਉਹਨਾਂ ਦੇ ਪਿੱਛੇ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਜਿਹੜਾ ਨੋਵਲ ਕਰੋਨਾ ਵਾਇਰਸ ਕੋਵਿਡ-19 ਆ ਉਸ ਦਾ ਫੈਲਾਅ ਜਿਹੜਾ ਉਹ ਘੱਟ ਹੋਵੇ ਕਿਉਂਕਿ ਲਾਈਨਾਂ ਦੇ ਵਿੱਚ ਉੱਥੇ ਕਈ ਵਾਰੀ ਲੋਕਾਂ ਨੂੰ ਜਦੋਂ ਵੋਟ ਪਾਉਣ ਦੇ ਲਈ ਲੱਗਣਾ ਪੈਂਦਾ ਆ। ਸੋ 24 ਅਕਤੂਬਰ ਤੋਂ ਕਹਿੰਦੇ 3 ਨਵੰਬਰ ਤੱਕ ਗੋਲਡਨ 1 ਸੈਂਟਰ ਸੈਕਰਾਮੈਂਟੋ ਡਾਊਨਟਾਊਨ ਦੇ ਵਿੱਚ ਉਹ ਖੁੱਲ੍ਹਾ ਰਹੇਗਾ ਅਤੇ ਇਸ ਦੇ ਵਿੱਚ ਜਿਹੜੇ ਸੈਕਰਾਮੈਂਟੋ ਕਾਉਂਟੀ ਇਲੈਕਸ਼ਨ ਅਫੀਸ਼ੀਅਲ ਅਤੇ ਇਲੈਕਸ਼ਨ ਡਿਊਟੀ ਕਰਨ ਵਾਲੇ ਜਿਹੜੇ ਆਫਿਸਰਸ ਆ ਉੱਥੇ ਲੋਕਾਂ ਦੀ ਜਿਹੜੀ ਉਹ ਮਦਦ ਕਰਨਗੇ ਜਿਹੜੇ ਫਿਰ ਵੀ ਜਿਹੜੇ ਇਨ ਪਰਸਨ ਵੋਟਿੰਗ ਕਰਨਾ ਚਾਹੁੰਗੇ। ਬਿਕਰਸਫੀਲਡ ਦੇ ਵਿੱਚ ਹੀ ਇੱਕ ਕਹਿੰਦੇ 30 ਸਾਲਾਂ ਦੇ ਬੰਦੇ ਨੇ ਟਿਮਥੀ ਨੋਇਲ ਨੈਲਸਨ ਨੇ ਕੱਲ੍ਹ ਆਪਣੇ ਪਿਤਾ ਨੂੰ ਹੀ ਗੋਲੀਆਂ ਮਾਰ ਦਿੱਤਾ ਅਤੇ ਅੱਜ ਖਬਰ ਆ ਰਹੀ ਆ ਇੱਕ ਇੱਦਾਂ ਹੀ ਬੰਦੇ ਨੇ ਆਪਣੀ ਮਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਫ੍ਰਿਜ਼ਨੋ ਦੇ ਬੇਕਰਸਫੀਲਡ ਦੇ ਵਿੱਚ ਮਾਰ ਦਿੱਤਾ। ਸੋ ਇੱਦਾਂ ਦੀ ਸਿਚੁਏਸ਼ਨ ਜਿਹੜੀ ਆ ਰਹੀ ਹੈਗੀ ਆ। ਜੀ, ਅੱਜ ਦੱਸਦੇ ਜਾਈਏ ਜਿਹੜੇ ਹਿਊਸਟਨ ਦੇ ਇੱਕ ਜੱਜ ਉਹਨਾਂ ਨੇ ਅੱਜ ਟੈਕਸਸ ਦੀ ਜਿਹੜੀ GOP ਆ ਉਹਨਾਂ ਦੀ ਕਨਵੈਨਸ਼ਨ ਦੇ ਹੱਕ ਦੇ ਵਿੱਚ ਫੈਸਲਾ ਉਹ ਸੁਣਾਇਆ ਆ। ਉਹਨਾਂ ਨੇ ਆਖਿਆ ਆ ਵੀ ਉੱਥੇ ਇਨ ਪਰਸਨ ਕਨਵੈਨਸ਼ਨ ਜਿਹੜੀ ਆ ਉਹ ਕੀਤੀ ਜਾ ਸਕਦੀ ਆ। ਜੱਜ ਲਿਨ ਹਿਊਗਜ਼ ਜਿਹੜੇ ਸਦਰਨ ਡਿਸਟ੍ਰਿਕਟ ਆਫ ਟੈਕਸਸ ਦੇ ਹੈਗੇ ਆ ਉਹਨਾਂ ਨੇ ਜਿਹੜਾ ਇਹ ਆਖਿਆ ਵੀ ਜਿਹੜਾ ਹਿਊਸਟਨ ਐਜ਼ ਏ ਸਿਟੀ ਉਹਨਾਂ ਦੇ ਮੇਅਰ ਦੇ ਵੱਲੋਂ ਸਿਲਵੈਸਟਰ ਟਰਨਰ ਵੱਲੋਂ ਇਹ ਕਿਹਾ ਜਾ ਰਿਹਾ ਸੀ ਵੀ ਕਰੋਨਾ ਵਾਇਰਸ ਫੈਲ ਸਕਦਾ ਇਨ ਪਰਸਨ ਕਨਵੈਨਸ਼ਨ ਦੇ ਕਰਕੇ ਅਸੀਂ ਇਸ ਲਈ ਇਹ ਕਨਵੈਨਸ਼ਨ ਇੱਥੇ ਨਹੀਂ ਹੋਣ ਦੇਣਾ ਜਿਹੜਾ ਉਹ ਚਾਹੁੰਦੇ। ਪਰ ਕਹਿੰਦੇ ਵੀ ਹਿਊਸਟਨ ਇਸ ਤਰੀਕੇ ਦੇ ਨਾਲ ਇੰਟਰਫੇਅਰ ਜਿਹੜਾ ਉਹ ਨਹੀਂ ਕਰ ਸਕਦਾ ਅਤੇ ਟੈਕਸਸ GOP ਆਪਣੀ ਜਿਹੜੀ ਉੱਥੇ ਕਨਵੈਨਸ਼ਨ ਹੈਗੀ ਆ ਸਟੇਟ ਦੀ ਉਹ ਇਨ ਪਰਸਨ ਕਨਵੈਨਸ਼ਨ ਜਿਹੜੀ ਆ ਉਹ ਉੱਥੇ ਕਰ ਸਕਦੀ ਆ। ਸੋ ਕਹਿੰਦੇ ਵੀ ਚਾਹੇ ਉਹ ਇਸ ਵੀਕਐਂਡ ਕਰਨ ਅਤੇ ਚਾਹੇ ਉਹ ਅਗਲੇ ਵੀਕਐਂਡ ਕਰਨ। ਸੋ ਹੁਣ ਦੇਖਦੇ ਹਾਂ ਵੀ ਇਹ ਕਿਸ ਦਿਨ ਜਿਹੜੀ ਆ ਉਹ ਰੱਖੀ ਜਾਊਗੀ। ਆਲਰੇਡੀ 16 ਤੋਂ 18 ਤਰੀਕ ਤੱਕ ਹਰਜੋਤ ਸਿੰਘ ਜੀ ਕਨਵੈਨਸ਼ਨ ਰੱਖੀ ਸੀ ਜਿਹੜਾ ਹੁਣ ਤਰੀਕ ਤਾਂ ਆਲਰੇਡੀ ਜਿਹੜੀਆਂ ਲੰਘ ਰਹੀਆਂ ਸੀ। ਸੋ ਹੋ ਸਕਦਾ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਵੀਕਐਂਡ ਦੇ ਉੱਤੇ ਜਿਹੜੇ ਟੈਕਸਸ GOP ਵਾਲੇ ਆ ਉਹ ਇਸ ਕਨਵੈਨਸ਼ਨ ਨੂੰ ਮੁੜ ਦੁਬਾਰਾ ਰੱਖ ਲੈਣ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਕਹਿੰਦੇ ਵੀ ਪੂਰੇ ਵੀਕ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਹੈ ਇਸ ਨੇ ਗੇਨ ਕੀਤਾ ਹੈਗਾ। ਜਿਹੜੀ ਦਵਾਈਆਂ ਬਣਾਉਣ ਦੀ ਕੰਪਨੀ ਪਫਿਜ਼ਰ ਹੈਗੀ ਆ ਉਹ ਵੀ ਕਰੋਨਾ ਵਾਇਰਸ ਡਰੱਗ ਰੇਸ ਦੇ ਵਿੱਚ ਆ। ਉਹ ਵੀ ਦਵਾਈ ਕਹਿੰਦੇ ਬਣਾ ਰਹੀ ਹੈਗੀ ਕਰੋਨਾ ਵਾਇਰਸ ਦੀ। ਜੇ ਪੂਰੇ ਵੀਕ ਦੀ ਗੱਲ ਕਰਦੇ ਜਾਈਏ ਡਾਓ ਜੋਨ ਇੰਡਸਟਰੀਅਲ 2.3% ਉੱਪਰ ਗਿਆ ਹੈ। 200 ਦੇ ਕਰੀਬ ਇਸ ਨੇ ਜਿਹੜੇ ਪੁਆਇੰਟ ਰੀਕਲੇਮ ਕੀਤੇ ਆ। S&P ਇੰਡੈਕਸ ਜਿਹੜਾ ਆ 1.3% ਉੱਪਰ ਦੇ ਗਿਆ ਅਤੇ ਨੈਸਡੈਕ ਜਿਹੜਾ ਆ ਉਹ 1% ਡਾਊਨ ਗਿਆ ਹੈਗਾ ਜੀ। ਅਤੇ ਉੱਦਾਂ ਜੇ ਦੱਸਿਆ ਜਾਏ ਵੀ ਅੱਜ ਓਵਰਆਲ ਜਿਹੜਾ ਡਾਓ ਜੋਨਸ ਉਸ ਦੇ ਵਿੱਚ 62 ਪੁਆਇੰਟ ਦਾ ਜਿਹੜਾ ਉਹ ਘਾਟਾ ਹੋਇਆ। 26,671 ਦੇ ਉੱਤੇ ਮਾਰਕੀਟ ਜਿਹੜੀ ਉਹ ਕਲੋਜ਼ ਹੋਈ ਆ। ਇਸੇ ਤਰੀਕੇ ਦੇ ਨਾਲ ਨੈਸਡੈਕ ਦੇ ਵਿੱਚ 30 ਪੁਆਇੰਟਾਂ ਦਾ ਵਾਧਾ ਹੋਇਆ ਆ। 10,503 ਦੇ ਉੱਤੇ ਉਹ ਬੰਦ ਹੋਇਆ ਆ। S&P ਦੇ ਵਿੱਚ 10 ਪੁਆਇੰਟ ਵਧੇ ਨੇ। 3224 ਦੇ ਉੱਤੇ ਮਾਰਕੀਟ ਜਿਹੜੀ ਉਹ ਕਲੋਜ਼ ਹੋਈ ਆ। ਅਤੇ ਜਿਹੜੀ ਸੋਨੇ ਦੀ ਕੀਮਤ ਆ $1,812 ਪ੍ਰਤੀ ਆਊਂਸ ਜਿਹੜੀ ਆ ਉਹ ਰਹੀ ਆ। ਅਤੇ ਜੇ ਬਾਕੀ ਭਾਰਤੀ ਰੁਪਈਏ ਦੀ ਕੀਮਤ ਦੱਸ ਜਾਈਏ $1 ਦੇ ਮੁਕਾਬਲੇ 74 ਰੁਪਈਏ ਅਤੇ 93 ਪੈਸੇ ਆ। ਇਸੇ ਤਰੀਕੇ ਦੇ ਨਾਲ ਕੈਨੇਡੀਅਨ ਡਾਲਰ ਦੀ ਕੀਮਤ $1
36 ਸੈਂਟ ਇੱਕ $1 ਦੇ ਮੁਕਾਬਲੇ ਉਹ ਰਹੀ। ਜੀ, ਸਿੱਖ ਅੱਜ ਦੀ ਡੇਟ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ ਵੱਖ-ਵੱਖ ਏਰੀਏ 'ਤੇ ਲੰਗਰ ਲਾ ਰਹੇ ਆ, ਹਸਪੀਟਲਸ ਨੂੰ ਕੋਈ ਨਾ ਕੋਈ ਡੋਨੇਸ਼ਨ ਦੇ ਰਹੇ ਆ। ਬੈਸਟ ਆਈਲੈਂਡ ਸਿੱਖ ਕਮਿਊਨਿਟੀ ਜਿਹੜੀ ਆ ਉਹਨਾਂ ਨੇ ਕਾਫੀ ਵੱਡਾ ਅਮਾਊਂਟ ਕਹਿੰਦੇ ਵੀ ਲੇਕ ਸ਼ੋਰ ਜਨਰਲ ਹਸਪੀਟਲ ਨੂੰ ਦਿੱਤਾ ਹੈਗਾ ਤਾਂ ਕਿ ਉਹ ਕੋਵਿਡ-19 ਨੂੰ ਫਾਈਟ ਕਰਨ ਦੇ ਲਈ ਜਿਹੜਾ ਉਹਨਾਂ ਦਾ ਇਕਵਿਪਮੈਂਟ ਆ ਉਹ ਬਾਈ ਕਰ ਸਕਣ। ਜਿਹੜੇ ਹਸਪਤਾਲਾਂ ਦੇ ਵਿੱਚ ਇੰਪਲਾਈ ਕੰਮ ਕਰਦੇ ਆ ਉਹ ਸੇਫ ਰਹਿ ਸਕਣ। ਜੀ ਜੀ ਬਿਲਕੁਲ। ਅਤੇ ਇੱਕ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਕੈਲੀਫੋਰਨੀਆ ਦੇ ਸੁਪਰੀਮ ਕੋਰਟ ਦੇ ਦੁਆਰਾ ਜਿਹੜੇ ਨਵੇਂ ਡਿਸਟ੍ਰਿਕਟ ਮੈਪਸ ਦੀ ਡੈਡਲਾਈਨ ਆ ਉਸ ਨੂੰ ਉਹਨਾਂ ਨੇ ਐਕਸਟੈਂਡ ਜਿਹੜਾ ਉਹ ਕਰ ਦਿੱਤਾ ਹੈਗਾ ਆ। ਅਤੇ ਜਿਹੜੇ ਨਵੇਂ ਵੋਟਿੰਗ ਮੈਪਸ ਬਣਨੇ ਆ ਉਸ ਨੂੰ ਲੈ ਕੇ ਇਸ ਦੇ ਨੂੰ ਲੈ ਕੇ ਇੱਕ ਕਾਮਨ ਕਾਜ਼ ਲੀਗ ਆਫ ਵੂਮਨ ਵੋਟਰਸ ਅਤੇ ਸਾਬਕਾ ਗਵਰਨਰ ਆਰਨੋਲਡ ਸ਼ਵਾਰਜ਼ਨੇਗਰ ਉਹਨਾਂ ਨੇ ਕੈਲੀਫੋਰਨੀਆ ਸੁਪਰੀਮ ਕੋਰਟ ਦੀ ਇਸ ਦੇ ਵਿੱਚ ਸ਼ਲਾਘਾ ਜਿਹੜੀ ਆ ਉਹ ਕੀਤੀ ਆ। ਵੋਟਿੰਗ ਰਾਈਟ ਐਡਵੋਕੇਟਸ ਇਸ ਫੈਸਲੇ ਤੋਂ ਜਿਹੜੇ ਉਹ ਖੁਸ਼ ਨੇ ਕਿਉਂਕਿ ਸੈਂਸਸ ਦੇ ਵਿੱਚ ਡਿਲੇ ਹੋਣ ਦੇ ਕਰਕੇ ਕੋਵਿਡ-19 ਦੇ ਕਰਕੇ ਇਹ ਅਦਾਲਤ ਦੇ ਦੁਆਰਾ ਜਿਹੜਾ ਆ ਉਹ ਫੈਸਲਾ ਲਿਆ ਗਿਆ ਆ ਕਿਉਂਕਿ ਪੂਰਾ ਸੈਂਸਸ ਡਨ ਨਹੀਂ ਹੋਇਆ। ਸੋ ਜਿਹੜੇ ਨਵੇਂ ਡਿਸਟ੍ਰਿਕਟਸ ਘੜੇ ਜਾਣੇ ਆ ਜਾਂ ਬਣਾਏ ਜਾਣੇ ਆ ਉਹ ਉਸ ਨੂੰ ਲੈ ਕੇ ਜਿਹੜਾ ਫਿਰ ਉਹਨਾਂ ਨੂੰ ਵੇਟ ਕਰਨ ਦੇ ਲਈ ਜਿਹੜਾ ਉਹ ਆਖ ਦਿੱਤਾ। ਸੋ ਇਹਨਾਂ ਨੇ ਐਕਸਟੈਂਡ ਇਸ ਨੂੰ ਕਰ ਦਿੱਤਾ ਹੈਗਾ ਜਿਹੜਾ ਕਿ ਇੱਕ ਆਈ ਥਿੰਕ ਚੰਗਾ ਜਿਹੜਾ ਇਹ ਕਦਮ ਰਿਹਾ ਹੈਗਾ ਆ। ਖਬਰਾਂ ਦਾ ਸਮਾਂ ਵੀ ਸਮਾਪਤ ਹੁੰਦਾ ਹੈ ਅਤੇ ਮਿਲਾਂਗੇ ਆਪਾਂ ਜਿਹੜੇ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਅਤੇ ਜ਼ਰੂਰ ਦੱਸਦੇ ਜਾਈਏ ਵੀ YouTube ਨੂੰ ਜ਼ਰੂਰ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ ਚੈਨਲ ਦੇ ਨੂੰ ਉਸ ਦੇ ਉੱਤੇ ਜਿਹੜਾ ਸਬਸਕ੍ਰਾਈਬ ਕਰੋ। ਅਤੇ ਅੱਜ ਜਿਹੜੇ ਫੇਸਬੁੱਕ ਦੇ ਉੱਤੇ ਅਸੀਂ ਜਿਹੜੀਆਂ ਕਾਫੀ ਤਸਵੀਰਾਂ ਜਿਹੜੀਆਂ ਲੋਕਾਂ ਨੇ ਆਪੋ ਆਪਣੇ ਬੈਕਯਾਰਡ ਗਾਰਡਨਸ ਦੀਆਂ, ਰੁੱਖਾਂ ਦੀਆਂ, ਵੈਜੀਟੇਬਲਸ ਦੀਆਂ ਜਿਹੜੀਆਂ ਉਹ ਘੱਲੀਆਂ, ਕੁਛ ਵੀਡੀਓਜ਼ ਵੀ ਘੱਲੀਆਂ ਸੀ ਉਹ ਉੱਥੇ ਆਪਾਂ ਪਾਈਆਂ ਆ। ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਆਪਣੇ ਬੈਕਯਾਰਡ ਗਾਰਡਨ ਦੀਆਂ, ਫਰੰਟ ਯਾਰਡ ਦੀਆਂ ਜੇ ਤਸਵੀਰਾਂ ਇੱਦਾਂ ਘੱਲਣੀਆਂ ਚਾਹੁੰਦੇ ਆ ਤਾਂ ਜ਼ਰੂਰ ਤੁਸੀਂ ਉਹ ਘੱਲੋ ਕਿਉਂਕਿ ਇੱਕ ਚੰਗੀ ਜਿਹੜੀ ਇਹ ਗੱਲ ਹੈਗੀ ਆ। ਆਪਾਂ ਆਪਣੇ ਆਪ ਦੇ ਉੱਤੇ ਜਿਸ ਚੀਜ਼ ਦੇ ਵਿੱਚ ਵੀ ਨਿਰਭਰ ਹੋ ਸਕਦੇ ਹਾਂ ਓਨਾ ਹੀ ਜਿਹੜਾ ਭਾਰ ਆਪਾਂ ਹੋਰ ਚੀਜ਼ ਤੋਂ ਜਿਹੜਾ ਉਹ ਘਟਾ ਸਕਦੇ ਹਾਂ। ਇਹ ਇੱਕ ਚੰਗੀ ਗੱਲ ਜਿਹੜੀ ਓਵਰਆਲ ਰਹੇਗੀ। ਸੋ ਜ਼ਰੂਰ ਆਓ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ। ਆਪਾਂ ਪੰਜਾਬੀ ਰੇਡੀਓ USA ਦੇ ਜਿਹੜੇ ਸਾਡੇ ਫੁੱਲ ਬਾਹਰ ਲੱਗੇ ਹੋਏ ਉਹ ਵੀ ਸ਼ੇਅਰ ਕੀਤੇ ਆ, ਤੇ ਪੰਜਾਬੀ ਕਲਚਰਲ ਸੈਂਟਰ ਦੇ ਬਾਹਰ ਉਹ ਵੀ ਸ਼ੇਅਰ ਕੀਤੇ ਆ। ਮੋਟੀਵੇਸ਼ਨ ਹੋਊਗੀ ਤਾਂ ਕਿ ਕੋਈ ਨਾ ਕੋਈ ਬੂਟਾ ਜ਼ਰੂਰ ਲਾਓ। ਦੇਖੋ ਇਸ ਟਾਈਮ ਸਪਰਿੰਗ ਜਿਹੜੀ ਉਹ ਚੱਲ ਰਹੀ ਆ, ਫੁੱਲ ਖਿੜ ਰਹੇ ਨੇ, ਚੌਂਚ ਫੇਰੇ ਸੋਹਣੇ ਲੱਗਦੇ ਨੇ, ਸੋਹਣੀਆਂ ਮਹਿਕਾਂ ਜਿਹੜੀਆਂ ਆ ਉਹ ਆਉਂਦੀਆਂ ਨੇ। ਸੋ ਖੁਸ਼ਗਵਾਰ ਮੌਸਮ ਆ ਅਤੇ ਇੱਦਾਂ ਦੀਆਂ ਚੀਜ਼ਾਂ ਅੱਖਾਂ ਨੂੰ ਵੀ ਅਤੇ ਮਨ ਨੂੰ ਵੀ ਜਿਹੜੀਆਂ ਉਹ ਤ੍ਰਿਪਤ ਕਰਦੀਆਂ ਨੇ। ਚੰਗੀ ਚੀਜ਼ ਆ। ਸੋ ਚੰਗੀ ਚੀਜ਼ ਵੱਲ ਨੂੰ ਆਪਾਂ ਜਿਹੜਾ ਉਤਸ਼ਾਹਿਤ ਜਿਹੜਾ ਉਹ ਜ਼ਰੂਰ ਹੁੰਦੇ ਰਹੀਏ। ਸੋ ਆਪਾਂ ਇੱਥੇ ਹੀ ਹਰਜੋਤ ਸਿੰਘ ਜੀ ਜੱਜ ਲੈਂਦੇ ਹਾਂ ਅਤੇ ਕੱਲ੍ਹ ਨੂੰ ਸਵੇਰ ਨੂੰ 9 ਤੋਂ 10 ਵਜੇ ਤੱਕ ਇਮੀਗ੍ਰੇਸ਼ਨ ਦਾ ਵਿਸ਼ੇਸ਼ ਪ੍ਰੋਗਰਾਮ ਟਰਕੀਆਣਾ ਲਾ ਫਰਮ ਦੇ ਜੇ ਟਰਕੀਆਣਾ ਉਹਨਾਂ ਦੇ ਨਾਲ ਜਿਹੜਾ ਉਹ ਆਪਾਂ ਪੇਸ਼ ਕਰਾਂਗੇ। ਸੋ ਉਦੋਂ ਵੀ ਜਿਹੜਾ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਨੂੰ ਜਿਹੜੇ ਨਹੀਂ ਸੁਣਦੇ ਰਹੋ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਜੀਤ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।